ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਸਪੈਕਟਰਮ ਤੇ ਆਰਸੀਐਨ ਕੇਬਲ ਨੈਟਵਰਕਸ ਰਾਹੀਂ ਤੇ ਕੈਨੇਡਾ ਦੇ ਵਿੱਚ ਬੈਲ ਕੇਬਲ ਨੈਟਵਰਕ ਰਾਹੀਂ ਜਾਂ ਫਿਰ ਵਰਲਡ ਵਾਈਡ ਗਲੋਬਲ ਸੀਪੀਐਨ ਦੀ ਐਪ roku, ਜਾਦੂ ਟੀਵੀ, ਸ਼ਾਵਾ ਟੀਵੀ ਜਾਂ ਫਿਰ ਫੇਸਬੁੱਕ ਰਾਹੀਂ ਸਾਡਾ ਇਹ ਸ਼ੋਅ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਸਾਰਿਆਂ ਤੋਂ ਪਹਿਲਾਂ ਅਸੀਂ ਤੁਹਾਡੇ ਕੋਲੋਂ ਮਾਫੀ ਚਾਹੁੰਦੇ ਹਾਂ ਕਿ ਥੋੜ੍ਹਾ ਜਿਹਾ ਅੱਜ ਪ੍ਰੋਗਰਾਮ ਸ਼ੁਰੂਆਤ ਕਰਨ ਦੇ ਵਿੱਚ ਦੇਰੀ ਹੋ ਗਈ ਕੁਝ ਟੈਕਨੀਕਲ ਇਸ਼ੂਜ਼ ਦੇ ਕਰਕੇ। ਵਿਊਅਰਸ, ਬੀਤੇ ਦਿਨੀ SGPC ਅਤੇ ਗਿਆਨੀ ਗੁਰਬਚਨ ਸਿੰਘ ਵੱਲੋਂ ਨਾਨਕਸ਼ਾਹੀ ਸੰਮਤ 539 ਲਈ ਨਾਨਕਸ਼ਾਹੀ ਕੈਲੰਡਰ ਜਾਰੀ ਕੀਤਾ ਗਿਆ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਉਹ ਕੈਲੰਡਰ ਹੈ ਜਿਹੜਾ ਮੂਲ ਨਾਨਕਸ਼ਾਹੀ ਕੈਲੰਡਰ 2003 ਵਿੱਚ ਸੋਧਾਂ ਕਰਨ ਤੋਂ ਬਾਅਦ ਸਾਲ 2010 ਵਿੱਚ ਜਾਰੀ ਕੀਤਾ ਗਿਆ ਸੀ। ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ ਦੀਆਂ ਗੁਰਦੁਆਰਾ ਕਮੇਟੀਆਂ ਵੱਲੋਂ ਇਸ ਕੈਲੰਡਰ ਨੂੰ ਬਿਕਰਮੀ ਕੈਲੰਡਰ ਗਰਦਾਨਿਆ ਗਿਆ ਹੈ ਅਤੇ ਕੌਮੀ ਦਿਹਾੜੇ ਮੂਲ ਨਾਨਕਸ਼ਾਹੀ ਕੈਲੰਡਰ 2003 ਮੁਤਾਬਕ ਹੀ ਮਨਾਏ ਜਾ ਰਹੇ ਹਨ। ਅਕਾਲੀ ਦਲ ਬਾਦਲ ਦੀ ਸਰਪ੍ਰਸਤੀ ਵਾਲੀ SGPC ਵੱਲੋਂ ਸੋਧੇ ਹੋਏ ਕੈਲੰਡਰ ਨੂੰ ਨਾਨਕਸ਼ਾਹੀ ਕੈਲੰਡਰ ਵਜੋਂ ਜਾਰੀ ਕਰਨਾ ਸਿੱਖ ਪੰਥ ਵਿੱਚ ਚੱਲ ਰਹੀ ਦੁਵਿਧਾ ਨੂੰ ਅਗਾਊਂ ਵਧਾਉਣ ਦਾ ਕੰਮ ਕਰ ਰਿਹਾ ਹੈ। ਇਸ ਸਾਰੇ ਮੁੱਦੇ ਤੇ ਅਤੇ ਕੁਝ ਹੋਰ ਪੰਥਕ ਮੁੱਦਿਆਂ ਤੇ ਅੱਜ ਅਸੀਂ ਫਤਿਹਗੜ੍ਹ ਸਾਹਿਬ ਤੋਂ SGPC ਮੈਂਬਰ ਸਰਦਾਰ ਕਰਨੈਲ ਸਿੰਘ ਪੰਜੋਲੀ ਨਾਲ ਗੱਲਬਾਤ ਕਰਾਂਗੇ। ਆਓ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਪੰਜੋਲੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪੰਜੋਲੀ ਸਾਹਿਬ, ਤੁਹਾਡਾ ਸਵਾਗਤ ਹੈ ਜੀ ਅੱਜ ਦੇ ਸ਼ੋਅ ਦੇ ਵਿੱਚ। ਧੰਨਵਾਦ ਜੀ, ਮਿਹਰਬਾਨੀ, ਸ਼ੁਕਰੀਆ। ਪੰਜੋਲੀ ਸਾਹਿਬ, ਜਿਹੜੀ ਇਹ ਡਿਵੈਲਪਮੈਂਟ ਹੋਈ ਹੈ SGPC ਵੱਲੋਂ ਗਿਆਨੀ ਗੁਰਬਚਨ ਸਿੰਘ ਵੱਲੋਂ ਜਿਹੜਾ ਅਮੈਂਡਡ ਨਾਨਕਸ਼ਾਹੀ ਕੈਲੰਡਰ, ਜਿਹੜਾ ਸੋਧਿਆ ਹੋਇਆ ਨਾਨਕਸ਼ਾਹੀ ਕੈਲੰਡਰ ਹੈ, ਉਹ ਜਾਰੀ ਕੀਤਾ ਗਿਆ ਸਨ ਆਪਣਾ ਜਿਹੜਾ 539 ਦਾ ਹੈਗਾ 549 ਦਾ ਜਿਹੜਾ ਨਾਨਕਸ਼ਾਹੀ ਸੰਮਤ ਹੈ ਉਹਦੇ ਲਈ ਜਾਰੀ ਕੀਤਾ ਗਿਆ। ਸੋ ਇਸ ਬਾਰੇ ਤੁਸੀਂ ਕੀ ਸੋਚਦੇ ਹੋ? ਜਿੱਥੇ ਬਾਹਰਲੀਆਂ ਸਿੱਖ ਸੰਗਤਾਂ ਹੈਗੀਆਂ ਨੇ, ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਾਂ ਹੋਰ ਮੁਲਕਾਂ ਦੇ ਵਿੱਚ ਉਹ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਦਿਹਾੜੇ ਮਨਾ ਰਹੇ ਨੇ, ਤੇ SGPC ਵੱਲੋਂ ਜਿਹੜਾ ਦੁਬਾਰਾ ਇਹ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਜਿਹਨੂੰ ਬਿਕਰਮੀ ਕੈਲੰਡਰ ਦਾ ਨਾਮ ਦਿੱਤਾ ਜਾਂਦਾ ਹੈ ਸਿੱਖ ਜਥੇਬੰਦੀਆਂ ਵੱਲੋਂ, ਤੇ ਬਾਹਰਲੀਆਂ ਜਿਹੜੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਹੈਗੀਆਂ ਨੇ, ਜਥੇਬੰਦੀਆਂ ਨੇ, ਇਸ ਸਾਰੇ ਘਟਨਾਕ੍ਰਮ ਨੂੰ ਤੁਸੀਂ ਕਿਵੇਂ ਦੇਖਦੇ ਹੋ? ਪੰਜਾਬ ਦੇ ਵਿੱਚੋਂ ਵੀ ਕੁਝ ਜਿਹੜੀਆਂ ਨੇ ਵਿਰੋਧੀ ਆਵਾਜ਼ਾਂ SGPC ਦੇ ਖਿਲਾਫ ਉੱਠਦੀਆਂ ਨਜ਼ਰ ਆਉਂਦੀਆਂ ਨੇ। ਦੇਖੋ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਕੈਲੰਡਰ ਵੀ ਸਾਡੀ ਵੱਖਰੀ ਪਹਿਚਾਣ ਦਾ ਹਿੱਸਾ ਹੈ ਜੀ। ਦੁਨੀਆ ਦੇ ਅੰਦਰ ਅੱਜ ਜਦੋਂ ਮਤਲਬ ਅਮਰੀਕਾ, ਕੈਨੇਡਾ ਜਾਂ ਹੋਰ ਦੇਸ਼ਾਂ ਦੇ ਵਿੱਚ ਨਸਲੀ ਹਮਲੇ ਜਿਹੜੇ ਹੋ ਰਹੇ ਨੇ, ਉਹਨਾਂ ਦੇ ਬਹੁਤ ਸਾਰੇ ਕਾਰਨ ਨੇ। ਬਹੁਤ ਸਾਰੇ ਕਾਰਨਾਂ ਦੇ ਵਿੱਚ ਜਿਹੜਾ ਵੱਡਾ ਕਾਰਨ ਸਾਨੂੰ ਨਜ਼ਰ ਆਉਂਦਾ ਉਹ ਸਾਡੀ ਪਛਾਣ ਦਾ ਕਾਰਨ ਹੈ। ਤੇ ਉਹਦੇ ਵਿੱਚ ਪਿਛਲੇ ਜੇ ਲੰਮੇ ਸਮੇਂ ਤੋਂ ਤੁਸੀਂ ਆਪਣਾ ਇਤਿਹਾਸ ਪੜ੍ਹ ਕੇ ਵੇਖੋ ਤਾਂ ਹਿੰਦੂ ਜਿਹੜਾ ਹੈ ਉਹ ਸਾਨੂੰ ਲਗਾਤਾਰ ਆਪਣਾ ਹਿੱਸਾ ਮੰਨਦਾ ਆ ਰਿਹਾ ਜੀ। ਜਦਕਿ ਜਿਹੜੇ ਜਦ ਕਿ ਖਾਲਸਾ ਪੰਥ ਜਿਹੜਾ ਹੈ ਉਹ ਲਗਾਤਾਰ ਇਸ ਗੱਲ ਨੂੰ ਕੰਡੈਮ ਕਰਦਾ ਆ ਰਿਹਾ। ਅਸੀਂ ਇਸ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀ, ਸਭ ਤੋਂ ਵੱਧ ਸ਼ਹਾਦਤ ਦਿੱਤੀ, ਜਿਹਦਾ ਅਸੀਂ ਅਕਸਰ ਹੀ ਜ਼ਿਕਰ ਕਰਦੇ ਰਹਿੰਦੇ ਹਾਂ। ਪਰ ਇਹ ਸੰਵਿਧਾਨ ਦੇ ਅੰਦਰ ਕਦੇ ਵੀ ਸਾਨੂੰ ਬਤੌਰ ਇੱਕ ਕੌਮ ਕਦੇ ਅੱਜ ਤੱਕ ਮਾਨਤਾ ਨਹੀਂ ਦਿੱਤੀ ਗਈ। ਇੱਕ ਸਾਜ਼ਿਸ਼ ਦੇ ਤਹਿਤ ਨਾ ਹੀ ਆਨੰਦ ਮੈਰਿਜ ਐਕਟ ਜਿਹੜਾ ਉਹ ਸਿੱਖਾਂ ਦੀਆਂ ਭਾਵਨਾਵਾਂ ਅਨੁਸਾਰ ਸਿੱਖਾਂ ਦੀ ਵੱਖਰੀ ਆਇਡੈਂਟੀਟੀ ਦੀ ਹੋਂਦ ਨੂੰ ਪ੍ਰਵਾਨ ਕਰਨ ਵਾਲਾ ਉਸ ਕਿਸਮ ਦਾ ਨਾਨਕਸ਼ਾਹੀ ਕੈਲੰਡਰ ਹੀ ਕੋਈ ਹਿੰਦੁਸਤਾਨ ਦੇ ਵਿੱਚ ਸਥਾਪਿਤ ਕੀਤਾ ਗਿਆ ਜੀ। ਤੇ ਜਦ ਕਿ ਅਸੀਂ ਦੂਸਰੇ ਪਾਸੇ ਅਸੀਂ ਬਾਰ-ਬਾਰ ਇਹ ਕਹਿੰਦੇ ਹਾਂ ਕਿ ਅਸੀਂ ਸਾਡੇ ਗੁਰੂ ਸਾਹਿਬਾਨ 10 ਗੁਰੂ ਸਾਹਿਬਾਨ ਸਾਡੇ ਹੋਏ, 10 ਗੁਰੂ ਸਾਹਿਬਾਨਾਂ ਨੇ ਸਾਨੂੰ 239 ਸਾਲ ਲਾ ਕੇ ਤੇ ਸਾਨੂੰ ਇੱਕ ਰੂਪ ਦਿੱਤਾ, ਇੱਕ ਸਿਧਾਂਤ ਦਿੱਤੇ, ਇੱਕ ਵੱਖਰੀ ਪਹਿਚਾਣ ਦਿੱਤੀ। ਤੇ ਸਾਡਾ ਸਾਰਾ ਕੁਝ ਜਿਹੜਾ ਸੀ ਗੁਰੂ ਸਾਹਿਬਾਨ ਨੇ ਦੁਨੀਆ ਨਾਲੋਂ ਵੱਖਰੇ ਰੂਪ ਦੇ ਵਿੱਚ ਲਿਆ ਕੇ ਖੜਾ ਕਰ ਦਿੱਤਾ। 10 ਗੁਰੂ ਸਾਹਿਬਾਨ ਕਿਸੇ ਕੌਮ ਕੋਲ ਨਹੀਂ ਹੋਏ ਜੀ। 10 ਗੁਰੂ ਸਾਹਿਬਾਨਾਂ ਵਿੱਚੋਂ 2 ਗੁਰੂ ਸਾਹਿਬਾਨ ਖਾਲਸਾ ਪੰਥ ਦੇ ਸਿੱਖਾਂ ਦੇ ਸ਼ਹੀਦ ਹੋਏ, ਜਦਕਿ ਹੋਰ ਕਿਸੇ ਕੌਮ ਕੋਲ 2 ਗੁਰੂ ਸ਼ਹੀਦ ਨਹੀਂ ਹਨ। ਫਿਰ ਉਸ ਤੋਂ ਬਾਅਦ
ਖਾਲਸਾ ਪੰਥ ਦਾ ਜਿਸ ਕਿਸਮ ਦਾ ਰੂਪ ਗੁਰੂ ਸਾਹਿਬ ਜੀ ਨੇ ਦਿੱਤਾ ਤੇ ਇਸ ਕਿਸਮ ਦਾ ਰੂਪ ਵੀ ਦੁਨੀਆ ਵਿੱਚ ਕਿਸੇ ਕੌਮ ਕੋਲ ਨਹੀਂ ਹੈ ਜੀ। ਔਰ ਜਿਸ ਕਿਸਮ ਦਾ ਸਾਨੂੰ ਅਕਾਲ ਤਖਤ ਸਾਹਿਬ ਦਿੱਤਾ, ਵੀ ਸਾਡੇ ਧਾਰਮਿਕ, ਪੰਥਕ, ਰਾਜਨੀਤਿਕ ਮਸਲੇ ਜਿਹੜੇ ਨੇ ਉਹ ਅਕਾਲ ਤਖਤ ਤੇ ਬੈਠ ਕੇ ਵੀ ਨਜਿੱਠੇ ਜਾ ਸਕਦੇ ਨੇ। ਜਿਹੜਾ ਸਾਡੀ ਰਾਜਨੀਤਿਕ ਸ਼ਕਤੀ ਦਾ ਪ੍ਰਤੀਕ ਵੀ ਹੈ, ਮਤਲਬ ਧਰਮ ਤੇ ਨੀਤੀ ਤੇ ਸਿਧਾਂਤ ਦਾ ਮਤਲਬ ਪ੍ਰਤੀਕ ਹੈ, ਦੁਨੀਆ ਦੇ ਕਿਸੇ ਕੌਮ ਕੋਲ ਨਹੀਂ। ਤੇ ਦੁਨੀਆ ਰਾਜ ਕਰਦੀ ਹੈ, ਰਾਜ ਕਰਨ ਵਾਲਿਆਂ ਕੋਲ ਆਪਣਾ ਨਿਸ਼ਾਨ ਹੁੰਦਾ, ਲੇਕਿਨ ਸਾਡੇ ਕੋਲ ਕੌਮੀ ਨਿਸ਼ਾਨ ਵੀ ਹੈ। ਤੇ ਅਸੀਂ ਕੌਮੀ ਨਿਸ਼ਾਨ ਦੇ ਨਾਲ ਨਾਲ ਜਿੱਥੇ ਜਿੱਥੇ ਰਾਜ ਕੀਤਾ ਉੱਥੇ ਸਾਡਾ ਰਾਜ ਦਾ ਨਿਸ਼ਾਨ ਵੀ ਵੱਖਰਾ ਹੈ। ਮਹਾਰਾਜਾ ਰਣਜੀਤ ਸਿੰਘ ਦਾ, ਬਾਬਾ ਬੰਦਾ ਸਿੰਘ ਬਹਾਦਰ ਦਾ, ਬਾਬਾ ਬਘੇਲ ਸਿੰਘ ਉਹਨਾਂ ਦਾ। ਫਿਰ ਉਸ ਤੋਂ ਬਿਨਾਂ ਦਰਬਾਰ ਸਾਹਿਬ ਵਰਗਾ ਮਤਲਬ ਸਥਾਨ ਦੁਨੀਆ ਵਿੱਚ ਕਿਸੇ ਧਰਮ, ਕਿਸੇ ਕੌਮ ਕੋਲ ਨਹੀਂ ਹੈ ਜੀ। ਜਿਹਦੇ ਚਾਰੇ ਦਰਵਾਜ਼ੇ, ਚਾਰੇ ਦਿਸ਼ਾਵਾਂ ਨੂੰ ਖੋਲਣ ਦਾ ਮਤਲਬ ਇਹ ਹੈ ਕਿ ਕੋਈ ਜਾਤ, ਗੋਤ, ਧਰਮ ਵਾਲਾ ਮਨੁੱਖ ਜਿਹੜਾ ਇਹ ਇਸ ਰੱਬ ਦੇ ਘਰ ਵਿੱਚ ਜਦੋਂ ਮਰਜ਼ੀ ਚਾਹੇ ਉਹ ਆ ਸਕਦਾ। ਫਿਰ ਸੰਗਤ ਤੇ ਪੰਗਤ ਦਾ ਸਿਧਾਂਤ ਕਿਸੇ ਕੌਮ ਕੋਲ ਨਹੀਂ, ਸਾਡੇ ਕੋਲ ਹੈ। ਅਸੀਂ ਦੁਨੀਆ ਤੋਂ ਮਤਲਬ ਇੱਕ ਨਿਆਰੀ, ਵੱਖਰੀ ਪਹਿਚਾਣ ਵਾਲੀ ਮਤਲਬ ਕੌਮ ਹੈ, ਲੇਕਿਨ ਪਿਛਲੇ ਮਤਲਬ ਬਹੁਤ ਲੰਬੇ ਸਮੇਂ ਤੋਂ ਸਾਡੀ ਹੋਂਦ ਤੋਂ ਹੀ ਲਗਾਤਾਰ ਸਾਨੂੰ ਦੇਸ਼ ਦਾ ਜਿਹੜਾ ਬ੍ਰਾਹਮਣ ਹੈ ਉਹ ਆਪਣਾ ਹਿੱਸਾ ਗਰਦਾਨਦਾ ਰਿਹਾ ਕਿ ਇਹ ਮਤਲਬ ਸਾਡੇ ਵਿੱਚੋਂ ਨੇ, ਸਾਡਾ ਹਿੱਸਾ। ਤੇ ਜਦ ਕਿ ਅਸੀਂ ਉਹਨਾਂ ਨੂੰ ਮਤਲਬ ਸਾਡੀ ਕੌਮ ਦੇ ਆਗੂ ਸਮੇਂ ਕਹਿ ਚੁੱਕੇ ਨੇ ਇਹ ਸਾਰਾ ਕੁਝ ਵੱਖਰਾ, ਸਾਡਾ ਨਗਾਰਾ ਵੱਖਰਾ। ਨਗਾਰਾ ਜਦੋਂ ਲੰਗਰ ਪੱਕਦਾ, ਦੁਨੀਆ ਦੇ ਕਿਸੇ ਧਰਮ, ਕੌਮ ਕੋਲ ਏਦਾਂ ਦੀ ਚੀਜ਼ ਨਹੀਂ ਕਿ ਲੰਗਰ ਪੱਕ ਗਿਆ, ਲੰਗਰ ਪੱਕਣ ਤੋਂ ਬਾਅਦ ਨਗਾਰਾ ਵਜਾ ਕੇ ਅਸੀਂ ਐਲਾਨ ਕਰਦੇ ਹਾਂ ਕਿ ਜੇ ਕੋਈ ਭੁੱਖਾ ਭਾਈ ਪ੍ਰਸ਼ਾਦਾ ਛਕ ਲਓ, ਗੁਰੂ ਦਾ ਲੰਗਰ ਤਿਆਰ ਹੋ ਗਿਆ ਜੀ। ਤੇ ਅਸੀਂ ਸਾਡੇ ਗੁਰੂ ਸਾਹਿਬਾਨ ਸਾਡੇ ਜਦੋਂ ਵੀ ਰਾਜ ਮਤਲਬ ਸਥਾਪਿਤ ਕੀਤਾ ਪੰਥ ਨੇ, ਤਾਂ ਸਿੱਕਾ ਜਿਹੜਾ ਸੀ ਸਧਾਰਨ ਵਿਅਕਤੀਆਂ ਦੀ ਬਜਾਏ ਗੁਰੂ ਸਾਹਿਬਾਨ ਦੇ ਨਾਂ ਤੇ ਜਾਰੀ ਕੀਤੇ, ਮੋਹਰਾਂ ਗੁਰੂ ਸਾਹਿਬਾਨ ਦੇ ਨਾਂ ਤੇ ਜਾਰੀ ਕੀਤੀਆਂ। ਇਹ ਇੱਕ ਬਹੁਤ ਵੱਡਾ ਸਾਡੇ ਕੋਲ ਅਥੈਂਟਿਕ ਪੁਆਇੰਟ ਹੈ ਜਿਹੜਾ ਮਤਲਬ ਸਾਡੀ ਪਹਿਚਾਣ ਦਾ ਪ੍ਰਤੀਕ ਹੈ। ਲੇਕਿਨ ਕਿਤੇ ਨਾ ਕਿਤੇ ਸਾਡੇ ਕੋਲ ਨਾਨਕਸ਼ਾਹੀ ਕੈਲੰਡਰ ਵਰਗਾ ਇੱਕ ਵੱਖਰਾ ਕੈਲੰਡਰ ਸਾਡੇ ਕੋਲ ਨਹੀਂ ਸੀ, ਜਿਹਦੇ 'ਚ ਅਸੀਂ ਆਪਣੇ ਗੁਰੂ ਸਾਹਿਬਾਨ ਦੇ ਗੁਰਪੁਰਬ ਜਾਂ ਉਹਨਾਂ ਦੇ ਸ਼ਹੀਦੀ ਦਿਹਾੜੇ ਜਾਂ ਕੌਮ ਦੇ ਬਾਕੀ ਸ਼ਹੀਦਾਂ ਦੇ ਦਿਹਾੜੇ ਜਾਂ ਹੋਰ ਸਮਾਗਮ ਜਿਹੜੇ ਨੇ ਅਸੀਂ ਤਰਤੀਬ ਵਾਈਜ਼ ਕਿਤੇ ਨਾ ਕਿਤੇ ਅਸੀਂ ਮਨਾ ਸਕੀਏ ਜੀ। ਤੇ ਕੌਮ ਨੇ ਵਿਚਾਰ ਵਟਾਂਦਰਾ ਕੀਤਾ। ਵਿਚਾਰ ਵਟਾਂਦਰੇ ਤੋਂ ਬਾਅਦ ਅਖੀਰ 2003 ਦੇ ਵਿੱਚ ਇੱਕ ਨਾਨਕਸ਼ਾਹੀ ਕੈਲੰਡਰ ਦੇ ਨਾਲ ਹੇਠ ਆਪਣਾ ਪਾਲ ਸਿੰਘ ਪੂਰੇਵਾਲ ਉਹਨਾਂ ਦੀ ਕਮੇਟੀ ਨੇ ਕੈਲੰਡਰ ਕੌਮ ਨੂੰ ਦਿੱਤਾ ਤੇ ਜਿਹੜਾ 2003 ਤੋਂ ਲੈ ਕੇ 2010 ਤੱਕ ਇਹ ਕੈਲੰਡਰ ਜਿਹੜਾ ਸੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨ ਹੋ ਕੇ ਜਾਰੀ ਹੋਇਆ। ਤੇ ਪੂਰੀ ਕੌਮ ਵੱਲੋਂ ਇਹ ਕੈਲੰਡਰ ਸੀ, ਪੂਰੀ ਕੌਮ ਨੇ ਇਸ ਕੈਲੰਡਰ ਨੂੰ ਮਾਨਤਾ ਦਿੱਤੀ ਤੇ ਇਹ ਲਗਾਤਾਰ 2003 ਤੋਂ 2010 ਤੱਕ ਇਸ ਕੈਲੰਡਰ ਨੇ ਕੰਮ ਕੀਤਾ ਜੀ। ਇਸ ਕੈਲੰਡਰ ਅਨੁਸਾਰ ਗੁਰਪੁਰਬ ਮਨਾਏ ਗਏ, ਇਸ ਕੈਲੰਡਰ ਅਨੁਸਾਰ ਸ਼ਹੀਦੀ ਦਿਹਾੜੇ ਮਨਾਏ, ਇਸ ਕੈਲੰਡਰ ਅਨੁਸਾਰ ਸਾਰੇ ਮਤਲਬ ਜਿਹੜੇ ਸਾਡੇ ਸਮਾਗਮ ਸੀ ਇਹਦੇ ਕੈਲੰਡਰ ਅਨੁਸਾਰ ਹੁੰਦੇ ਰਹੇ। ਪਰ ਮਤਲਬ ਕੁਝ ਸੰਤ ਸਮਾਜ ਦੇ ਮਤਲਬ ਐਸੇ ਇਤਨਾ ਕੁਝ ਸ਼ੱਕੀ ਕਿਰਦਾਰ ਵਾਲੇ ਕੁਝ ਐਸੇ ਬੰਦੇ ਸੀ ਜਿਹੜੇ ਲਗਾਤਾਰ ਇਹਦੇ ਤੇ ਦਬਾਅ ਪਾ ਰਹੇ ਸੀ ਕਿ ਇਹਦੇ ਤੇ ਸੋਧ ਕੀਤੀ ਜਾਵੇ ਤੇ ਸੋਧ ਕਰਕੇ ਇਹਨੂੰ ਵਿਕਰਮੀ ਕੈਲੰਡਰ ਤੇ ਨਾਨਕਸ਼ਾਹੀ ਕੈਲੰਡਰ ਨੂੰ ਰਲ-ਕੱਢ ਕਰਨ ਉਹਨਾਂ ਦਾ ਮਨੋਰਥ ਸੀ ਵੀ ਇਹਨਾਂ ਨੂੰ ਰਲ-ਕੱਢ ਕਰ ਦਈਏ ਤੇ ਹੌਲੀ ਹੌਲੀ ਇਹਦਾ ਭੋਗ ਹੀ ਪਾ ਦਿੱਤਾ ਜਾਵੇ। ਸੋ ਉਹਨਾਂ ਨੇ ਬੜੀ ਚਲਾਕੀ ਦੇ ਨਾਲ ਮਤਲਬ ਨਾਨਕਸ਼ਾਹੀ ਕੈਲੰਡਰ ਨੂੰ ਬਦਲਣ ਦੀ ਮਤਲਬ ਜਿਹੜੀ ਸੀ ਉਹ ਬਹੁਤ ਹੀ ਘਿਨਾਉਣੀ ਹਰਕਤ ਜਿਹੜੀ ਸੀ ਉਹਨਾਂ ਨੇ ਕੀਤੀ ਔਰ ਕਰਵਾਈ ਅਕਾਲ ਤਖਤ ਸਾਹਿਬ ਤੋਂ ਤੇ ਕਰਵਾਈ। ਮਤਲਬ ਉਹਦੇ ਪਿੱਛੇ ਕਿਤੇ ਨਾ ਕਿਤੇ ਮਤਲਬ ਇਹ ਜੇ ਕਹਿ ਲਿਆ ਜਾਵੇ ਕਿ RSS ਕੰਮ ਕਰਦੀ ਹੈ ਤਾਂ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਜੀ। ਦੇਖੋ ਜਦੋਂ ਮਤਲਬ ਇਹਦੇ ਚ ਪਹਿਲੀ ਵਾਰੀ ਸੋਧ ਕਰਨ ਦਾ ਮਤਲਬ ਜ਼ਿਕਰ ਆਇਆ, ਮੈਂ ਉਦੋਂ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਦਾ ਮੈਂਬਰ ਸੀ। ਮੈਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਚਿੱਠੀ ਲਿਖੀ ਸੀ, ਗਿਆਨੀ ਗੁਰਬਚਨ ਸਿੰਘ ਉਹਨਾਂ ਨੂੰ, ਕਿ ਤੁਸੀਂ ਸ਼੍ਰੋਮਣੀ ਕਮੇਟੀ
ਦੀ ਐਗਜ਼ੈਕਟਿਵ ਵਿੱਚ ਇਹਨੂੰ ਵਾਪਸ ਨਾ ਭੇਜੋ। ਤੁਸੀਂ ਜੋ ਕੈਲੰਡਰ ਪਿਛਲਾ ਚੱਲਦਾ ਆ ਰਿਹਾ ਤੁਸੀਂ ਉਸੇ ਨੂੰ ਮਾਨਤਾ ਦੇ ਕੇ ਮਤਲਬ ਉਹਨੂੰ ਜਾਰੀ ਕਰ ਦਿਓ। ਤੁਸੀਂ ਸੋਧਾ ਨਾ ਕਰਵਾਓ ਤੇ ਨਾ ਕਰੋ, ਨਾ ਸ਼੍ਰੋਮਣੀ ਕਮੇਟੀ ਕੋਲ ਭੇਜਿਓ। ਸ਼੍ਰੋਮਣੀ ਕਮੇਟੀ ਦੇ ਉੱਤੇ ਰਾਸ਼ੀ ਦਬਾਏ, ਸ਼੍ਰੋਮਣੀ ਕਮੇਟੀ ਕਿਤੇ ਨਾ ਕਿਤੇ ਫਸ ਜਾਏਗੀ। ਉਹਨਾਂ ਨੇ ਮਤਲਬ ਕਮਜ਼ੋਰੀ ਦਿਖਾ ਕੇ ਇਹਦੇ ਚ ਸੋਧ ਕਰ ਦੇਣੀ ਹੈ, ਨੁਕਸਾਨ ਹੋ ਜਾਏਗਾ। ਮੇਰੀ ਚਿੱਠੀ ਮਤਲਬ ਲੀਕ ਕਰ ਦਿੱਤੀ ਗਈ ਤੇ ਲੀਕ ਕਰਨ ਤੋਂ ਬਾਅਦ ਚਲੋ 4-5 ਦਿਨਾਂ ਬਾਅਦ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਚ ਆ ਗਈ। ਇੱਕ ਪਲੈਨਿੰਗ ਦੇ ਤਹਿਤ ਕੀਤਾ ਗਿਆ ਸਾਰਾ ਕੁਛ। ਸ਼੍ਰੋਮਣੀ ਕਮੇਟੀ ਦੀ ਮੀਟਿੰਗ ਦੇ ਜਦੋਂ ਰੱਖਿਆ ਗਿਆ ਤਾਂ ਅਸੀਂ ਜੋ ਵਿਅਕਤੀ ਸੀ, ਮੈਂ ਤੇ ਸਰਦਾਰ ਸੁਖਦੇਵ ਸਿੰਘ ਭੌਰ ਜੀ, ਜਿਨ੍ਹਾਂ ਨੇ ਬਹੁਤ ਦ੍ਰਿੜਤਾ ਨਾਲ ਇਸ ਗੱਲ ਦਾ ਪੂਰਾ ਵਿਰੋਧ ਕੀਤਾ ਵੀ ਇਹ ਗਲਤ ਗੱਲ ਹੈ, ਤੁਸੀਂ ਏਦਾਂ ਨਾ ਕਰੋ। ਇਹ ਸਿੱਖ ਪੰਥ ਦੀ ਮਤਲਬ ਵੱਖਰੀ ਪਹਿਚਾਣ ਦਾ ਪ੍ਰਤੀਕ ਬਣ ਗਿਆ। ਸਾਰੇ ਪੰਥ ਨੇ ਇਹਨੂੰ ਸਾਰੇ ਮਤਲਬ ਸਹੀ ਤਰੀਕੇ ਨਾਲ ਜੀ। ਹੈਲੋ पंजोली साहब नाल व्यूअर्स साडी जिहड़ी गलबात हैगी है वो साडी फोन लाइन डिसकनैक्ट हो चुकी है। असीं दोबारा उन्हां नाल कॉन्टैक्ट करन दी कोशिश करांगे। उन्नी देर तक असीं ब्रेक तो बाद तुहाडे नाल फिर मुलाकात करदे हां। वाहिगुरु जी का खालसा वाहिगुरु जी की फतेह। गुरु प्यारी साध संगत जी, गुरुद्वारा सिख कल्चर सोसाइटी वालों समुचियां सोसाइटियां सभावां जथेबंदियां गुरुद्वारा प्रबंधक कमेटियां दे सहयोग नाल जो हर साल गुरु गोबिंद सिंह जी महाराज दे बख्शिशां भरे दिहाड़े खालसा पंथ दे साजना दिवस विसाखी पुरब नूं समर्पित सिख डे परेड मनहाटन विखे कड्ढी जांदी है। वो इस वार 22 अप्रैल दिन शनिवार नूं मनहाटन विखे 37 स्ट्रीट मैडिसन तो शुरू होके 25 स्ट्रीट मैडिसन ते पहुंचेगी। सो आप समुचियां संगतां नूं बेनती कीती जांदी है कि 22 अप्रैल दिन शनिवार नूं न्यूयॉर्क दे मनहाटन शहर विखे ठीक 12 वजे समुचियां संगतां पहुंचण दी किरपालता करो। बीबियां भैणां नूं बेनती है सिरां उत्ते केसरी दुपट्टे लैके वीरां बजुर्गां नौजवानां नूं बेनती सिरां दे उत्ते केसरी दस्तारां सजा के इस सिख डे परेड दा हिस्सा बनो अते अपनी पहचान नूं संसार अंदर प्रगटाउण दे लई अपना योगदान पाओ। 22 अप्रैल दिन शनिवार नूं गुरुद्वारा सिख कल्चर सोसाइटी वालों सिख डे परेड विच आप जी नूं पहुंचण लई बेनती कीती जांदी है जी। वाहिगुरु जी का खालसा वाहिगुरु जी की फतेह। जी का खालसा वाहिगुरु जी की फतेह। गुरु प्यारी साध संगत जी, नानकशाही कैलेंडर अनुसार ਅਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਤਰਤੀਬ ਅਨੁਸਾਰ ਨਾਨਕਸ਼ਾਹੀ ਸੰਮਤ 549 ਨੂੰ ਜੀ ਆਇਆਂ ਆਖਣ ਵਾਸਤੇ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਵਿਖੇ ਵਿਸ਼ੇਸ਼ ਸਮਾਗਮ 13 ਮਾਰਚ ਦਿਨ ਸੋਮਵਾਰ ਸ਼ਾਮ 5 ਵਜੇ ਤੋਂ ਆਰੰਭ ਹੋਣਗੇ ਅਤੇ ਰਾਤ 12 ਵਜੇ ਤੱਕ ਚੱਲਣਗੇ। ਠੀਕ 12 ਵਜੇ ਨਵੇਂ ਸਾਲ ਨੂੰ ਜੀ ਆਇਆਂ ਆਖਣ ਵਾਸਤੇ ਅਤੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਸਾਰਿਆਂ ਨੂੰ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਵਿਖੇ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਉਸੇ ਦਿਨ 13 ਤਰੀਕ ਨੂੰ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਬਖਸ਼ਿਸ਼ਾਂ ਭਰਿਆ ਦਿਹਾੜਾ ਹੋਲੇ ਮਹੱਲੇ ਦਾ ਦਿਨ ਵੀ ਹੈ। ਸੋ ਆਓ ਜਿੱਥੇ ਗੁਰੂ ਗੋਬਿੰਦ ਸਿੰਘ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ, ਹੋਲੇ ਮਹੱਲੇ ਦੇ ਤਿਉਹਾਰ ਨੂੰ ਮਨਾਉਣਾ ਹੈ, ਉੱਥੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਤਰਤੀਬ ਅਨੁਸਾਰ ਨਵੇਂ ਸਾਲ ਨੂੰ ਜੀ ਆਇਆਂ ਆਖਣ ਵਾਸਤੇ 13 ਮਾਰਚ ਦਿਨ ਸੋਮਵਾਰ ਨੂੰ ਸ਼ਾਮ 5 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰੀਏ, ਨਵੇਂ ਸਾਲ ਨੂੰ ਜੀ ਆਇਆਂ ਆਖੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਵੱਲੋਂ ਦੁਆਬਾ ਸਿੱਖ ਐਸੋਸੀਏਸ਼ਨ ਸਮੁੱਚੀਆਂ ਸੁਸਾਇਟੀਆਂ ਸਭਾਵਾਂ ਅਤੇ ਜਥੇਬੰਦੀਆਂ ਦੇ ਸਹਿਯੋਗ ਨਾਲ
ਜੋ 4 ਫਰਵਰੀ 1986 ਨੂੰ ਨਕੋਦਰ ਦੀ ਧਰਤੀ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬੇਅਦਬੀ ਦੇ ਖਿਲਾਫ ਰੋਸ ਮੁਜ਼ਾਹਰਾ ਕਰ ਰਹੇ ਸਿੰਘਾਂ ਦੇ ਉੱਤੇ ਉਸ ਵੇਲੇ ਦੀ ਸਰਕਾਰ ਵੱਲੋਂ ਗੋਲੀਆਂ ਚਲਾ ਕੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਸੋ ਨਕੋਦਰ ਕਾਂਡ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਗੁਰਦੁਆਰਾ ਸਿੱਖ ਕਲਚਰ ਸੋਸਾਇਟੀ ਵਿਖੇ 19 ਮਾਰਚ ਦਿਨ ਐਤਵਾਰ ਨੂੰ ਵੱਡੇ ਪੱਧਰ ਤੇ ਸਮਾਗਮਾਂ ਦੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਸੋ ਆਓ ਆਪਣੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਵਾਸਤੇ ਆਪਣੀਆਂ ਜਾਨਾਂ ਵਾਰੀਆਂ। ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਹੋਇਆਂ 19 ਮਾਰਚ ਦਿਨ ਐਤਵਾਰ ਦੇ ਦੀਵਾਨਾਂ ਵਿੱਚ ਗੁਰਦੁਆਰਾ ਸਿੱਖ ਕਲਚਰ ਸੋਸਾਇਟੀ ਵਿਖੇ ਹੁਮ ਹਮਾ ਕੇ ਪਹੁੰਚੀਏ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਨਾਨਕਸ਼ਾਹੀ ਕੈਲੰਡਰ ਅਨੁਸਾਰ ਅਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਤਰਤੀਬ ਅਨੁਸਾਰ ਨਾਨਕਸ਼ਾਹੀ ਸੰਮਤ 549 ਨੂੰ ਜੀ ਆਇਆਂ ਆਖਣ ਵਾਸਤੇ ਗੁਰਦੁਆਰਾ ਸਿੱਖ ਕਲਚਰ ਸੋਸਾਇਟੀ ਵਿਖੇ ਵਿਸ਼ੇਸ਼ ਸਮਾਗਮ 13 ਮਾਰਚ ਦਿਨ ਸੋਮਵਾਰ ਸ਼ਾਮ 5 ਵਜੇ ਤੋਂ ਆਰੰਭ ਹੋਣਗੇ ਅਤੇ ਰਾਤ 12 ਵਜੇ ਤੱਕ ਚੱਲਣਗੇ। ਠੀਕ 12 ਵਜੇ ਨਵੇਂ ਸਾਲ ਨੂੰ ਜੀ ਆਇਆਂ ਆਖਣ ਵਾਸਤੇ ਅਤੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਸਾਰਿਆਂ ਨੂੰ ਗੁਰਦੁਆਰਾ ਸਿੱਖ ਕਲਚਰ ਸੋਸਾਇਟੀ ਵਿਖੇ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਉਸੇ ਦਿਨ 13 ਤਰੀਕ ਨੂੰ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਬਖਸ਼ਿਸ਼ਾਂ ਭਰਿਆ ਦਿਹਾੜਾ ਹੋਲੇ ਮਹੱਲੇ ਦਾ ਦਿਨ ਵੀ ਹੈ। ਸੋ ਆਓ ਜਿੱਥੇ ਗੁਰੂ ਗੋਬਿੰਦ ਸਿੰਘ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ, ਹੋਲੇ ਮਹੱਲੇ ਦੇ ਤਿਉਹਾਰ ਨੂੰ ਮਨਾਉਣਾ ਹੈ, ਉੱਥੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਤਰਤੀਬ ਅਨੁਸਾਰ ਨਵੇਂ ਸਾਲ ਨੂੰ ਜੀ ਆਇਆਂ ਆਖਣ ਵਾਸਤੇ 13 ਮਾਰਚ ਦਿਨ ਸੋਮਵਾਰ ਨੂੰ ਸ਼ਾਮ 5 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰੀਏ, ਨਵੇਂ ਸਾਲ ਨੂੰ ਜੀ ਆਇਆਂ ਆਖੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਗੁਰਦੁਆਰਾ ਸਿੱਖ ਕਲਚਰ ਸੋਸਾਇਟੀ ਵੱਲੋਂ ਦੁਆਬਾ ਸਿੱਖ ਐਸੋਸੀਏਸ਼ਨ ਸਮੁੱਚੀਆਂ ਸੁਸਾਇਟੀਆਂ ਸਭਾਵਾਂ ਅਤੇ ਜਥੇਬੰਦੀਆਂ ਦੇ ਸਹਿਯੋਗ ਨਾਲ ਜੋ 4 ਫਰਵਰੀ 1986 ਨੂੰ ਨਕੋਦਰ ਹਾਂਜੀ ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਅਸੀਂ ਪੰਜੋਲੀ ਸਾਹਿਬ ਨਾਲ ਸਾਡੀ ਗੱਲਬਾਤ ਦੁਬਾਰਾ ਸ਼ੁਰੂ ਕਰਦੇ ਹਾਂ। ਹਾਂਜੀ ਪੰਜੋਲੀ ਸਾਹਿਬ, ਤੁਸੀਂ ਆਪਣਾ ਇਤਿਹਾਸ ਦੇ ਹਵਾਲੇ ਦੇ ਨਾਲ ਜੋ ਤੁਹਾਡਾ ਤੇ ਭੌਰ ਸਾਹਿਬ ਦਾ ਸੀਗਾ ਰਿਸਪੌਂਡ SGPC ਦੀ ਐਗਜ਼ੈਕਟਿਵ ਦੀ ਮੀਟਿੰਗ ਦੇ ਵਿੱਚ, ਉਸ ਬਾਰੇ ਵਿਚਾਰ ਚਰਚਾ ਕਰ ਰਹੇ ਸੀ, ਆਪਣੇ ਵਿਚਾਰ ਸਾਂਝੇ ਕਰ ਰਹੇ ਸੀ। ਸੋ ਮੈਂ ਚਾਹੂੰਗਾ ਕਿ ਜਿੰਨਾ ਕੁ ਸਮਾਂ ਸਾਡੇ ਕੋਲ ਬਾਕੀ ਹੈ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਵਿਚਾਰਾਂ ਦੀ ਸਾਂਝ ਪੂਰੀ ਕਰ ਸਕਦੇ ਹੋ ਜੀ। ਦੇਖੋ, ਮੇਰੇ ਕਹਿਣ ਦਾ ਮਤਲਬ ਇਹ ਸੀ ਵੀ ਸਿੱਖਾਂ ਨੂੰ ਇਸ ਗੱਲ ਨਾਲ ਕੋਈ ਸਰੋਕਾਰ ਨਹੀਂ ਹੈ ਕਿ ਕੈਲੰਡਰ ਕਿਸ ਨੇ ਬਣਾਇਆ ਜਾਂ ਕੈਲੰਡਰ ਕਿਹਨੇ ਲਾਗੂ ਕੀਤਾ। ਸਿੱਖਾਂ ਦਾ ਮਸਲਾ ਇਹ ਸੀ ਵੀ ਸਿੱਖਾਂ ਦਾ ਇੱਕ ਕੈਲੰਡਰ ਬਣ ਗਿਆ, ਉਹਦੇ ਤਹਿਤ ਸਿੱਖਾਂ ਦੀਆਂ ਸਾਰੀਆਂ ਤਰੀਕਾਂ ਜਿਹੜੀਆਂ ਸੀ ਸਹੀ ਨੀਅਤ ਹੋ ਗਈਆਂ ਤੇ ਹੁਣ ਕੋਈ ਦੁਬਿਧਾ ਨਹੀਂ ਰਹੀ। ਇਹ ਰੈਗੂਲਰ ਮਤਲਬ ਚੱਲਦਾ ਰਹਿਣਾ ਚਾਹੀਦਾ ਸੀ। ਪਰ ਜਿਵੇਂ ਮੈਂ ਪਹਿਲਾਂ ਦੱਸਿਆ ਸੀ ਕਿ ਕੁਝ ਐਸੇ ਲੋਕ ਜਿਹੜੇ RSS ਕਿਤੇ ਨਾ ਕਿਤੇ ਰਿਲੇਟਡ ਨੇ, ਉਹਨਾਂ ਨੇ ਇਸ ਕੈਲੰਡਰ ਨੂੰ ਖਤਮ ਕਰਨ ਦਾ ਤਹਈਆ ਰੰਭਿਆ ਹੋਇਆ ਸੀ ਤੇ ਜੀ ਉਹਨਾਂ ਨੇ ਜੇ 2003 ਦੇ ਦਾ ਕੈਲੰਡਰ ਜਿਹੜਾ ਉਹਨਾਂ ਨੂੰ ਕਿਤੇ ਲੱਗਦਾ ਸੀ ਕਿ ਇਹ ਗਲਤ ਹੈ, ਜੇ ਅਕਾਲ ਤਖਤ ਨੂੰ ਲੱਗਦਾ ਸੀ ਕਿ ਇਹ ਗਲਤ ਹੈ, ਤੇ ਫਿਰ ਉਹਨੂੰ ਜਾਰੀ ਕਰਨ ਦੀ ਜ਼ਰੂਰਤ ਕੀ ਪਈ ਸੀ। ਉਹ 9 ਸਾਲ ਲਗਾਤਾਰ ਕੈਲੰਡਰ ਜਾਰੀ ਰਿਹਾ ਤੇ ਫਿਰ 9 ਸਾਲ ਕਿਉਂ ਰੱਖਿਆ ਗਿਆ ਜੀ ਤੇ 9 ਸਾਲ ਬਾਅਦ ਫਿਰ ਕਿਉਂ ਆ ਕੇ ਮਤਲਬ ਇਹਦੇ ਸੋਧਾਂ ਕੀਤੀਆਂ ਗਈਆਂ। ਦੇਖੋ, ਮੈਂ ਇਹ ਸਮਝਦਾ ਕਿ ਸਿੱਖਾਂ ਦੇ ਵਿੱਚ ਹੋਰ ਵੀ ਬੜੇ ਸਾਰੇ ਮਸਲੇ ਖੜੇ ਨੇ। ਉਹ ਮਸਲਿਆਂ ਵਿੱਚ ਹੀ ਅਸੀਂ ਮਤਲਬ ਮੈਨੂੰ ਐਂ ਜੇ ਲੱਗਦਾ, ਮੈਂ ਅੱਜ ਵੀ ਆਪਣੀ ਪੋਸਟ ਵਿੱਚ ਲਿਖਿਆ ਕਿ ਅਸੀਂ ਕਿਤੇ ਸ਼ੀਆ ਸੁੰਨੀਆਂ ਵਾਂਗੂ 2 ਹਿੱਸਿਆਂ ਵਿੱਚ ਨਾ ਵੰਡੇ ਜਾਈਏ, ਕਿਤੇ ਭਰਾ ਮਾਰੂ ਜੰਗ ਸ਼ੁਰੂ ਨਾ ਹੋ ਜਾਵੇ। ਲੇਕਿਨ ਇਹ ਗੱਲਾਂ ਤੋਂ ਸਾਨੂੰ ਬਚਣ ਦਾ ਯਤਨ ਕਰਨਾ ਚਾਹੀਦਾ। ਹੁਣ ਕੋਈ ਤਾਂ ਕਹਿੰਦਾ ਜੀ ਰਾਗਮਾਲਾ ਬਾਣੀ ਹੈ, ਕੋਈ ਕਹਿੰਦਾ ਬਾਣੀ ਨਹੀਂ, ਕੋਈ ਕਹਿੰਦਾ ਮੂਲ ਮੰਤਰ ਕਿੱਥੋਂ ਤੱਕ ਹੈ। ਕਿਸੇ ਦਾ ਸਵਾਲ ਹੈ ਜੀ ਵੀ ਕੇਸਰੀ ਕਕਾਰ ਹੈ ਕਿ ਕੇਸ ਨੇ ਜੀ, ਕੋਈ ਕਹਿੰਦਾ ਮੀਟ ਖਾਣਾ ਜਾਇਜ਼ ਹੈ ਕਿ ਗਲਤ ਹੈ, ਕੋਈ ਦਸਮ ਗ੍ਰੰਥ ਨੂੰ ਗੁਰੂ ਦੀ ਕਿਰਤ ਮੰਨਦਾ, ਕੋਈ ਮਿਲਾਵਟ ਮੰਨਦਾ। ਇਹ ਵਿਸ਼ਿਆਂ ਵਿੱਚੋਂ ਅਸੀਂ ਹਾਲੇ ਤੱਕ ਨਿਕਲ ਨਹੀਂ ਸਕੇ
ਤੇ ਹੁਣ ਇੱਕ ਨਾਨਕਸ਼ਾਹੀ ਕੈਲੰਡਰ ਦਾ ਵਿਸ਼ਾ ਵੀ ਵਿੱਚ ਜੋੜ ਦਿੱਤਾ ਗਿਆ। ਤੇ ਮੈਂ ਇਹ ਸਮਝਦਾ ਕਿ ਐਡਾ ਵੱਡਾ ਮਸਲਾ ਨਹੀਂ ਸੀ ਜਿਹੜਾ ਨਾਨਕਸ਼ਾਹੀ ਕੈਲੰਡਰ ਦਾ ਬੇਲੋੜਾ ਮਤਲਬ ਉਲਝਾ ਦਿੱਤਾ ਗਿਆ। ਸਿਰਫ ਗੁਰੂ ਸਾਹਿਬਾਨਾਂ ਦੇ ਅਵਤਾਰ ਪੁਰਬਾਂ ਦੀਆਂ ਤਰੀਕਾਂ ਸੀ, ਸ਼ਹੀਦਾਂ ਦੀਆਂ ਤਰੀਕਾਂ ਸੀ, ਲੇਕਿਨ ਉਹਦੇ ਵਿੱਚ ਬ੍ਰਾਹਮਣਵਾਦ ਨੇ ਆਪਣੀਆਂ ਮੱਸਿਆ, ਸੰਗਰਾਂਦ, ਪੂਰਨਮਾਸੀ ਇਹ ਚੀਜ਼ਾਂ ਨੂੰ ਵਿੱਚ ਘਸੋੜਨ ਦਾ ਯਤਨ ਕਰਨਾ ਸੀ, ਇਹਨੂੰ ਰਲਗੱਡ ਕਰਨਾ ਸੀ, ਇਹਨੂੰ ਵਿਕਰਮੀ ਬਣਾਉਣ ਦਾ ਯਤਨ ਕਰਨਾ ਸੀ। ਤੇ ਜਿਹੜਾ ਸਾਡਾ ਇਹ ਦਾਅਵਾ ਹੈ ਕਿ ਅਸੀਂ ਮਤਲਬ ਹਿੰਦੂਆਂ ਨਾਲੋਂ ਵੱਖਰੇ ਆ, ਸਾਡੀ ਇੱਕ ਵੱਖਰੀ ਕੌਮ ਹੈ ਜੀ, ਉਹ ਸਾਡਾ ਜਿਹੜਾ ਮਤਲਬ ਦਾਅਵਾ ਸੀ, ਉਸ ਦਾਅਵੇ ਦੇ ਵਿੱਚ ਕਿਤੇ ਨਾ ਕਿਤੇ ਸ਼ੇਕ ਕਰਨ ਦੇ ਯਤਨ ਜਿਹੜੇ ਨੇ ਉਹ ਮੈਂ ਸਮਝਦਾ ਵੀ ਕੀਤੇ ਗਏ ਨੇ ਤੇ ਕੀਤੇ ਜਾ ਰਹੇ ਨੇ। ਇਸ ਕਰਕੇ ਕੌਮ ਦੇ ਅੰਦਰ ਮਤਲਬ ਇਹ ਗੱਲ ਜਿਹੜੀ ਹੈ ਇਹਦਾ ਨੋਟਿਸ ਲਿਆ ਜਾ ਰਿਹਾ। ਪਰ ਬਦਕਿਸਮਤੀ ਇਹ ਹੈ ਕਿ ਜਿਹੜੀਆਂ ਪੰਥਕ ਧਿਰਾਂ ਜਾਂ ਪੰਥਕ ਲੋਕ ਜਿਹੜੇ ਨੇ, ਜਿਹੜੇ ਨਾਨਕਸ਼ਾਹੀ ਕੈਲੰਡਰ ਦੇ ਮੁਦਈ ਨੇ, ਉਹ ਜਿਹੜੇ ਇਹਦੀ ਪਹਿਰੇਦਾਰੀ ਕਰਨ ਵਾਲੇ ਨੇ ਜੀ, ਉਹ ਵੀ ਕਿਤੇ ਨਾ ਕਿਤੇ ਖਾਮੋਸ਼ ਹੋਏ ਬੈਠੇ ਨੇ। ਦੇਖੋ ਇਹਨਾਂ ਹਾਲਾਤਾਂ ਵਿੱਚ ਉਹਨਾਂ ਨੂੰ ਵੀ ਮਤਲਬ ਨੋਟਿਸ ਲੈਣ ਦਾ ਯਤਨ ਕਰਨਾ ਚਾਹੀਦਾ ਸੀ, ਪਰ ਉਹਨਾਂ ਨੇ ਜ਼ਰੂਰਤ ਨਾਲ ਉਦਾਂ ਦਾ ਨੋਟਿਸ ਨਹੀਂ ਲਿਆ। ਤੇ ਮੈਂ ਇਹ ਸਮਝਦਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਨਾਨਕਸ਼ਾਹੀ ਕੈਲੰਡਰ ਜਿਹੜਾ, ਜੇ ਇਹਨੂੰ ਨਾਨਕਸ਼ਾਹੀ ਕੈਲੰਡਰ ਹੀ ਕਹਿਣਾ ਤਾਂ ਫਿਰ ਇਹਨੂੰ 2003 ਵਾਲਾ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਜਾਣਾ ਚਾਹੀਦਾ ਜੀ। ਤੇ ਜੇ ਕੋਈ ਹੋਰ ਕਰਦੇ ਨੇ ਉਸ ਤੋਂ ਬਿਨਾਂ ਫਿਰ ਉਹਨੂੰ ਨਾਨਕਸ਼ਾਹੀ ਕੈਲੰਡਰ ਦਾ ਨਾਂ ਦੇ ਕੇ ਕੌਮ ਨਾਲ ਧੋਖਾ ਨਹੀਂ ਕੀਤਾ ਜਾਣਾ ਚਾਹੀਦਾ ਜੀ। ਬਿਲਕੁਲ ਪੰਜੋਲੀ ਸਾਹਿਬ, ਜੋ ਤੁਹਾਡੀ ਵਿਚਾਰ ਹੈਗੀ ਹੈ, ਜਿਸ ਹਿਸਾਬ ਨਾਲ ਤੁਸੀਂ ਗੱਲ ਕੀਤੀ ਹੈ, ਕਿਤੇ ਨਾ ਕਿਤੇ ਜਦੋਂ ਅਸੀਂ ਸਿੱਖ ਡਾਇਸਪੋਰਾ ਦੇ ਵਿੱਚ ਦੇਖਦੇ ਹਾਂ ਤੇ ਪੰਜਾਬ ਦੇ ਵਿੱਚ ਵੀ ਕਿਤੇ ਨਾ ਕਿਤੇ ਇਹ ਆਵਾਜ਼ਾਂ ਉੱਠਦੀਆਂ ਨੇ, ਜੋ ਜਿਸ ਹਿਸਾਬ ਨਾਲ ਤੁਸੀਂ ਗੱਲ ਕੀਤੀ ਹੈ ਇਸੇ ਦੇ ਨਾਲ ਸਹਿਮਤ ਹੁੰਦੀਆਂ ਨੇ। ਹਾਲਾਂਕਿ ਮੇਰੇ ਕੋਲ ਕੁਝ ਹੋਰ ਸਵਾਲ ਵੀ ਸੀਗੇ ਤੁਹਾਡੇ ਲਈ, ਪਰ ਜਿਹੜਾ ਸਾਡਾ ਸਮਾਂ ਹੈਗਾ ਉਹ ਸਾਨੂੰ ਅੱਗੇ ਵਧਣ ਦੀ ਇਜਾਜ਼ਤ ਨਹੀਂ ਦਿੰਦਾ। ਅੱਜ ਦਾ ਜਿਹੜਾ ਸ਼ੋਅ ਹੈਗਾ ਉਹ ਕੁਝ ਟੈਕਨੀਕਲ ਕਾਰਨਾਂ ਕਰਕੇ ਅਸੀਂ ਅੱਗੇ ਨਹੀਂ ਵਧਾ ਸਕੇ, ਥੋੜੀ ਜੀ ਪ੍ਰੋਬਲਮ ਆਈ ਹੈ। ਸੋ ਇਸ ਦੇ ਲਈ ਮੈਂ ਸਾਡੇ ਦਰਸ਼ਕਾਂ ਕੋਲੋਂ ਵੀ ਇਸ ਦੇ ਲਈ ਮਾਫੀ ਚਾਹੂੰਗਾ। ਤੇ ਤੁਹਾਡੇ ਨਾਲ ਵੀ ਜਿਹੜੀ ਵਿਚਾਰ ਚਰਚਾ ਹੈਗੀ ਹੈ ਅਸੀਂ ਉਹਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣਾ ਸਮਾਂ ਕੱਢਿਆ ਤੇ ਵਿਚਾਰਾਂ ਦੀ ਸਾਂਝ ਪਾਈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਇਸੇ ਦੇ ਨਾਲ ਅਸੀਂ ਅੱਜ ਦਾ ਸ਼ੋਅ ਇੱਥੇ ਹੀ ਸਮਾਪਤ ਕਰਦੇ ਹਾਂ। ਤੁਹਾਡੇ ਨਾਲ ਕੱਲ ਨੂੰ ਫਿਰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।